ਸੋ ਹੁਣ ਪ੍ਰੋਸੈਸ ਕੀ ਆ ਜਿਹੜਾ ਯੂ ਵੀਜ਼ੇ ਦੀ ਪਟੀਸ਼ਨ ਪ੍ਰੋਸੈਸ ਜਿਹੜਾ ਉਹ ਕੀ ਹੁੰਦਾ, ਕਿਹੜੇ ਫਾਰਮਸ ਇਸ ਦੇ ਵਿੱਚ ਜਿਹੜੇ ਉਹ ਆਉਂਦੇ ਨੇ? ਸੋ ਸਭ ਤੋਂ ਪਹਿਲਾਂ ਤਾਂ ਜੀ ਜਦੋਂ ਬੰਦਾ ਕੋਈ ਵੀ ਕਲਾਇੰਟ ਆ ਉਹ ਅਟਰਨੀ ਨੂੰ ਕੰਟੈਕਟ ਕਰਦਾ, ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਅਟਰਨੀ ਨੇ ਦੇਖਣੀ ਹੁੰਦੀ ਆ ਪੁਲਿਸ ਰਿਪੋਰਟ। ਸੋ ਇੱਕ ਕਾਮਨ ਸਵਾਲ ਆ ਕਿ ਪੁਲਿਸ ਰਿਪੋਰਟ ਤੁਸੀਂ ਕਢਾ ਸਕਦੇ ਹੋ, ਸੋ ਇਹ ਵਕੀਲ ਨਹੀਂ ਕਢਾ ਸਕਦੇ। ਉਹਦੇ ਲਈ ਸਾਨੂੰ ਬਹੁਤ ਕਾਰਵਾਈ ਕਰਨੀ ਪੈਣੀ ਕਿਸੇ ਦੇ ਬਿਹਾਫ 'ਤੇ, ਐਡਾ ਸੌਖਾ ਨਹੀਂ ਹੁੰਦਾ। ਸੋ ਪਹਿਲਾਂ ਤਾਂ ਇਹ ਹੈਗਾ ਕਿ ਤੁਸੀਂ ਆਪਣੀ ਰਿਪੋਰਟ ਜਿਹੜੀ ਆ ਆਪ ਕਢਾਓ, ਈਜ਼ੀਲੀ ਐਕਸੈਸਿਬਲ ਆ, ਜਿਹੜਾ ਪੁਲਿਸ ਡਿਟੈਕਟਿਵ ਤੁਹਾਡੀ ਮਦਦ ਕਰ ਰਿਹਾ ਉੱਥੋਂ ਜਾ ਕੇ ਜਿਹੜੀ ਆ ਉਹ ਹੈਲਪ ਲਓ। ਸੋ ਜਦੋਂ ਤੁਸੀਂ ਪੁਲਿਸ ਰਿਪੋਰਟ ਤੁਹਾਡੇ ਹੱਥ ਲੱਗ ਜਾਂਦੀ ਹੈ, ਉਦੋਂ ਵਕੀਲ ਦਾ ਕੰਮ ਸ਼ੁਰੂ ਹੁੰਦਾ। ਪਹਿਲਾ ਸਟੈਪ ਵਕੀਲ ਲਈ ਇਹ ਹੁੰਦਾ ਕਿ ਵਕੀਲ ਨੇ ਕੋਈ ਵੀ ਏਜੰਸੀ ਤੋਂ, ਪੁਲਿਸ ਜਾਂ ਡਿਸਟ੍ਰਿਕਟ ਅਟਰਨੀ ਜਾਂ ਜਿਹੜੀ ਵੀ ਹੋਰ ਇਨਵੈਸਟੀਗੇਟਿਵ ਏਜੰਸੀ ਆ, ਉੱਥੋਂ ਇੱਕ ਸਰਟੀਫਿਕੇਸ਼ਨ ਲੈਣੀ ਹੁੰਦੀ ਹੈ ਯੂ ਵੀਜ਼ੇ ਦੀ। ਉਹਨੂੰ 918 ਸਪਲੀਮੈਂਟ B ਕਹਿੰਦੇ ਆ, 918B। ਇਹ ਜਿਹੜੀ ਸਰਟੀਫਿਕੇਸ਼ਨ ਹੈ, ਇਹ ਤੋਂ ਬਿਨਾਂ ਤੁਹਾਡਾ ਯੂ ਵੀਜ਼ੇ ਦੇ ਚਾਂਸ ਬਹੁਤ ਘੱਟ ਆ, ਪਾਸ ਨਹੀਂ ਹੋ ਸਕਦਾ। ਸੋ ਇਹ ਸਰਟੀਫਿਕੇਸ਼ਨ ਲੈਣੀ ਜ਼ਰੂਰੀ ਹੈ। ਇਹਦਾ ਮਤਲਬ ਇਹ ਹੈ ਕਿ ਉਹ ਜਿਹੜੀ ਏਜੰਸੀ ਆ, ਜਿਹੜੀ ਵੀ, ਭਾਵੇਂ ਪੁਲਿਸ ਆ, ਭਾਵੇਂ ਡਿਸਟ੍ਰਿਕਟ ਅਟਰਨੀ ਆ, ਭਾਵੇਂ ਲੇਬਰ ਕੋਰਟ ਆ, ਜੋ ਵੀ ਆ, ਉਹਨਾਂ ਨੇ ਇਹਦੇ ਵਿੱਚ ਇਹ ਲਿਖ ਕੇ ਦਿੱਤਾ ਕਿ ਇਹ ਬੰਦੇ ਨੇ ਰਿਪੋਰਟ ਕੀਤਾ, ਇਹਨਾਂ ਕੁਆਲੀਫਾਈਂਗ ਕ੍ਰਾਈਮ ਹੋਇਆ, ਇਹਨੇ ਸਾਡੀ ਪੂਰੀ ਹੈਲਪ ਕੀਤੀ, ਪੂਰਾ ਕੋਆਪਰੇਟ ਕੀਤਾ। ਸੋ ਕਈ ਵਾਰੀ ਜਦੋਂ ਬੰਦਾ ਨਹੀਂ ਕੋਆਪਰੇਟ ਕਰਦਾ, ਉਹ ਗਵਾਹੀ ਦੇਣ ਤੋਂ ਮੁੱਕਰ ਜਾਂਦਾ, ਤਾਂ ਜਿਹੜੀ ਇਹ ਅਦਾਰੇ ਆ ਇਹ ਨਹੀਂ ਦਿੰਦੇ ਸਰਟੀਫਿਕੇਸ਼ਨ, ਭਾਵੇਂ ਤੁਹਾਡੇ ਨਾਲ ਕ੍ਰਾਈਮ ਹੋਇਆ। ਸੋ ਮੇਨ ਮੁੱਖ ਮਕਸਦ ਇਹ ਹੈ ਕਿ ਤੁਸੀਂ ਲਾਅ ਇਨਫੋਰਸਮੈਂਟ ਨਾਲ ਕੋਆਪਰੇਟ ਕਰਨਾ, ਉਹਦੀ ਇਨਵੈਸਟੀਗੇਸ਼ਨ ਨਾਲ ਕੋਆਪਰੇਟ ਕਰਨਾ, ਜਦੋਂ ਵੀ ਤਰੀਕਾਂ 'ਤੇ ਤੁਹਾਨੂੰ ਬੁਲਾਇਆ ਤੁਸੀਂ ਉੱਥੇ ਜਾਣਾ। ਸੋ ਤਾਂ ਇਹ ਤੁਹਾਨੂੰ ਜਿਹੜੀ ਹੈਗੀ ਆ ਸਰਟੀਫਿਕੇਸ਼ਨ ਜਿਹੜੀ ਦਿੰਦੇ ਆ। ਜ਼ਿਆਦਾਤਰ ਆਪਾਂ ਦੇਖਦੇ ਹਾਂ ਕੈਲੀਫੋਰਨੀਆ, ਨਿਊਯਾਰਕ, ਜਿਹੜੇ ਤਾਂ ਇੱਦਾਂ ਦੇ ਸਟੇਟਸ ਨੇ ਜਿੱਥੇ ਇਮੀਗ੍ਰੈਂਟ ਜ਼ਿਆਦਾ, ਵੱਡੇ ਸ਼ਹਿਰ ਖਾਸ ਕਰਕੇ, ਉਹ ਤੁਹਾਨੂੰ ਸਰਟੀਫਿਕੇਸ਼ਨ ਰਾਈਟ ਵੇ ਦੇ ਦਿੰਦੇ ਆ ਜਦੋਂ ਕ੍ਰਾਈਮ ਹੁੰਦਾ। ਪਰ ਕਾਫੀ ਸਾਰੇ ਜਿਹੜੇ ਪੁਲਿਸ ਸਟੇਸ਼ਨ ਆ, ਜਿਹੜੇ ਕਹਿ ਲਓ ਥੋੜੇ ਜਿਹੇ ਐਗਜ਼ੈਕਟ ਰਾਈਟ ਵਿੰਗ ਕਹਿ ਸਕਦੇ ਕਿ ਜਿਹੜੇ ਨਹੀਂ ਪ੍ਰੋ ਇਮੀਗ੍ਰੇਸ਼ਨ, ਜਿਹੜੇ ਨਹੀਂ ਹੈਗੇ, ਉਹ ਕੀ ਕਰਦੇ ਆ ਕਿ ਬਹਾਨਾ ਜਿਹਾ ਪਾ ਲੈਂਦੇ ਆ ਕਿ ਨਹੀਂ, ਪਹਿਲਾਂ ਕ੍ਰਾਈਮ ਸੋਲਵ ਹੋ ਲੈਣ ਦਿਓ, ਬੰਦੇ ਭੱਜ ਗਏ ਸੀਗੇ, ਫੜੇ ਨਹੀਂ ਗਏ, ਜਦੋਂ ਕ੍ਰਾਈਮ ਸੋਲਵ ਹੋਊਗਾ ਫਿਰ ਆਪਾਂ ਤੁਹਾਨੂੰ ਜਿਹੜੀ ਸਰਟੀਫਿਕੇਸ਼ਨ ਉਹ ਦੇਣੀ ਆ। ਸੋ ਇਹਨੂੰ ਔਨ ਐਵਰੇਜ ਜਿਹੜੇ 90 ਦਿਨ ਤੋਂ 6 ਮਹੀਨੇ ਤੱਕ ਲੱਗ ਸਕਦੇ ਆ, ਡਿਪੈਂਡਿੰਗ। 90 ਦਿਨ ਉਹ ਲੀਗਲੀ ਲੈ ਸਕਦੇ ਆਪਣੇ ਸਾਰੇ ਪੁਲਿਸ ਸਟੇਸ਼ਨ ਕਹਿੰਦੇ ਕਿ ਆਪਾਂ 90 ਦਿਨ ਘੱਟੋ ਘੱਟ ਲੈਣੇ ਪ੍ਰੋਸੈਸ ਕਰਨ ਲਈ। ਸੋ ਕਈ ਵਾਰੀ ਜ਼ਿਆਦਾ ਟਾਈਮ ਵੀ ਲੱਗ ਸਕਦਾ, ਕਈ ਵਾਰੀ ਇੱਦਾਂ ਦੇ ਵੀ ਕੇਸ ਆ ਕਿ ਉਹ ਦਿੰਦੇ ਨਹੀਂ, ਕਹਿੰਦੇ ਆਪਾਂ ਨਹੀਂ ਦੇਣੀ। ਸੋ ਕਈ ਵਾਰੀ ਸਪਲੀਮੈਂਟ 918B ਨੂੰ ਲੈਂਦੇ ਫਾਈਟ ਪੈ ਜਾਂਦੀ ਆ, ਇੱਕ ਤੋਂ ਵੱਧ ਵਾਰ ਤੁਹਾਨੂੰ ਜਿਹੜਾ ਅਪਲਾਈ ਕਰਨਾ ਪੈ ਸਕਦਾ। ਸੋ ਮੰਨ ਲਓ ਤੁਸੀਂ ਇਹਨੂੰ ਅਪਲਾਈ ਕਰਤਾ, ਤੁਹਾਨੂੰ ਸਪਲੀਮੈਂਟ ਦੇ ਦਿੱਤਾ, ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਕੇਸ ਆਪਣਾ ਫਾਈਲ ਕਰ ਸਕਦੇ ਆ। ਇਹਦੀ ਘੱਟੋ ਘੱਟ ਜਿਹੜੀ 6 ਮਹੀਨੇ ਦੀ ਜਿਹੜੀ ਵੈਲਿਡਿਟੀ ਉਹ ਹੁੰਦੀ ਆ, ਇਹ ਤੋਂ ਬਾਅਦ ਤੁਸੀਂ ਯੂ ਵੀਜ਼ਾ ਜਿਹੜਾ ਫਾਈਲ ਕਰ ਸਕਦੇ ਆ। ਸੋ ਪੁਲਿਸ ਰਿਪੋਰਟ, ਫਿਰ ਆ ਜਿਹੜਾ ਸਰਟੀਫਿਕੇਸ਼ਨ ਲੈਣੀ ਆ, ਇਹ ਆ ਗਈ ਸਾਡੇ ਹੱਥ, ਫਿਰ ਆਪਣਾ ਜਿਹੜਾ ਯੂ ਵੀਜ਼ਾ ਉਹ ਫਾਈਲ ਹੋਊਗਾ। ਅਤੇ ਜਿਹੜਾ ਯੂ ਵੀਜ਼ਾ ਜਦੋਂ ਫਾਈਲ ਹੋਊਗਾ, ਉਹਦੇ ਨਾਲ ਤੁਸੀਂ ਇੱਕ ਆਪਣੀ ਪਰਸਨਲ ਸਟੇਟਮੈਂਟ ਦੇਣੀ ਆ ਕਿ ਕੀ ਹੋਇਆ ਸੀਗਾ, ਤੁਹਾਨੂੰ ਉਹਦਾ ਕੀ ਨੁਕਸਾਨ ਹੋਇਆ, ਤੁਹਾਡੀ ਲਾਈਫ ਉਹਨਾਂ ਕਿੱਦਾਂ ਇੰਪੈਕਟ ਹੋਈ, ਤੁਹਾਡੇ ਮਾਨਸਿਕ ਹਾਲਤ ਕੀ ਆ, ਤੁਹਾਨੂੰ ਕੰਮ ਕਰਨ 'ਚ ਕੀ ਪ੍ਰੋਬਲਮ ਆ, ਤੁਹਾਡੇ ਨੀਂਦ ਦੇ ਪੈਟਰਨ ਉਹਨਾਂ ਕਿੱਦਾਂ ਚੇਂਜ ਹੋਏ, ਸਾਰਾ ਤੁਸੀਂ ਆਪਣਾ ਜਿਹੜਾ ਡਰ ਆ, ਤੁਹਾਡੇ ਮੈਂਟਲ ਇਫੈਕਟ ਜੋ ਵੀ ਹੋਇਆ, ਤੁਸੀਂ ਪਹਿਲਾਂ ਆਪਣੇ ਹੱਥੀਂ ਇੱਕ ਪਰਸਨਲ ਸਟੇਟਮੈਂਟ ਦੇਣੀ ਆ। ਸੇਮ ਥਿੰਗ ਤੁਸੀਂ ਇੱਕ ਡਾਕਟਰ ਦੀ ਰਿਪੋਰਟ ਤਿਆਰ ਕਰਾਉਂਦੇ ਹੋ। ਸੋ ਇਹ ਜਿਹੜੇ ਡਾਕਟਰ ਹੁੰਦੇ ਆ, ਇਹ ਕਾਫੀ ਐਜ਼ ਅ ਕਰੀਅਰ ਜਿਹੜੇ ਹੈਗੇ ਯੂ ਵੀਜ਼ਾ ਵਾਵਾ ਇਹਦੀ ਰਿਪੋਰਟਸ ਲਿਖਦੇ ਆ। ਇਹ ਕੀ ਕਰਦੇ ਆ ਕਿ ਤੁਹਾਨੂੰ ਆਪਣੇ ਕੋਲ ਬੁਲਾਉਂਦੇ ਆ, ਇਹ 4-5 ਤੁਹਾਨੂੰ ਕਾਉਂਸਲਿੰਗ ਸੈਸ਼ਨ ਦਿੰਦੇ ਆ। ਓਬਵੀਅਸਲੀ ਤੁਹਾਨੂੰ ਉਹਨਾਂ ਨੂੰ ਪੇ ਕਰਨਾ ਪੈਂਦਾ। ਸੋ ਡਾਕਟਰ ਫਿਰ ਤੁਹਾਨੂੰ 4-5 ਜਿਹੜੇ ਸੈਸ਼ਨ ਲੈ ਕੇ ਪੁੱਛ ਕੇ ਤੁਹਾਡੇ ਕੋਲ ਕੀ ਹੈਗਾ, ਜੋ ਵੀ ਉਹਨਾਂ ਦੀਆਂ ਮੈਡੀਕਲ ਲੀਗਲ ਰਿਕੁਆਇਰਮੈਂਟਸ ਹੈਗੀਆਂ, ਉਹਦੇ ਹਿਸਾਬ ਨਾਲ ਸਾਰਾ ਆਪਣਾ ਡਾਕੂਮੈਂਟ ਕਰਕੇ, ਕੈਟਾਲੌਗ ਕਰਕੇ, ਫਿਰ ਤੁਹਾਨੂੰ ਜਿਹੜੀ ਲੈਟਰ ਦਿੰਦੇ ਆ ਕਿ ਇਹ ਬੰਦੇ ਤੇ ਆਹ ਚੀਜ਼ ਦਾ ਇਫੈਕਟ ਇਸ ਤਰੀਕੇ ਨਾਲ ਪਿਆ ਮੈਡੀਕਲੀ। ਯਾਰ ਡਾਕਟਰ ਸਿੱਧੇ ਕਿਉਂ ਨਹੀਂ ਦੇ ਦਿੰਦਾ, ਸਿੱਧੇ ਕਿਉਂ ਨਹੀਂ ਲੈਟਰ ਦੇ ਦਿੰਦਾ? ਇੱਦਾਂ ਨਹੀਂ ਹੁੰਦਾ। ਉਹਨਾਂ ਨੇ ਉਹਨਾਂ ਦੇ ਲਈ ਜਿਹੜੇ ਮੈਡੀਕਲ ਸਟੈਂਡਰਡਸ ਆ, ਉਹਨਾਂ ਨੇ ਤੁਹਾਨੂੰ 3-4 ਜਿਹੜੇ ਹੈਗੇ ਆ ਕਾਉਂਸਲਿੰਗ ਸੈਸ਼ਨ ਜਿਹੜੇ ਉਹ ਦੇਣੇ ਆ, ਪੁੱਛਣਾ ਕਿ ਕੀ ਹੋਇਆ। ਪੱਕਾ ਹੀ ਇੱਥੇ ਕੰਮ ਹੋ ਸਕਦਾ ਅਮਰੀਕਾ ਦੇ ਵਿੱਚ, ਹੈ ਨਾ, ਲੀਗਲੀ ਜਿਹੜਾ ਹੈਗਾ। ਵੈਲਿਊਏਸ਼ਨ ਤੁਸੀਂ ਲਾ ਲਈ, ਪਰਸਨਲ ਸਟੇਟਮੈਂਟ ਦੇ ਲਈ ਦੇਤੀ, ਐਫੀਡੇਵਿਟ ਦੇ ਦਿੱਤੇ ਨਾਲ, ਜੇ ਕਿਸੇ ਨੇ ਗਵਾਹੀ ਪਾਣੀ ਆ, ਸਰਟੀਫਿਕੇਸ਼ਨ ਨਾਲ ਲਾਤੀ, ਯੂ ਵੀਜ਼ਾ ਤੁਹਾਡਾ ਤਿਆਰ ਹੋ ਗਿਆ। ਇਸ ਤੋਂ ਇਲਾਵਾ ਪੁਲਿਸ ਰਿਪੋਰਟ ਜਾਂ ਹੋਰ ਕੋਈ ਵੀ ਚੀਜ਼ ਆ, ਤੁਹਾਡੇ ਸੱਟਾਂ ਲੱਗੀਆਂ, ਉਹਦੀ ਫੋਟੋ, ਤੁਸੀਂ ਜੇ ਕੌਂਸਟੈਂਟ ਥੈਰੇਪੀ ਵਗੈਰਾ 'ਚ ਗਏ, ਇਲਾਜ ਆਪਣਾ ਕਰਾਇਆ, ਉਹ ਸਾਰੀਆਂ ਇਹਦੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਲਪਫੁਲ ਹੁੰਦੀਆਂ। ਤਾਂ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਯੂ ਵੀਜ਼ਾ ਉਹ ਫਾਈਲ ਹੋ ਜਾਂਦਾ। ਫਿਰ ਕਈ ਸਾਲ ਉਹ ਜਿਹੜਾ ਪੈਂਡਿੰਗ ਰਹਿੰਦਾ। ਜੇ ਤਾਂ ਸਾਰਾ ਕੁਛ ਉਹਦੇ ਵਿੱਚ ਸਹੀ ਸੋਲਿਡ ਕ੍ਰਾਈਮ ਸੀਗਾ, ਫਿਰ ਤਾਂ ਇਮੀਗ੍ਰੇਸ਼ਨ ਸਿੱਧੇ ਅਪਰੂਵ ਕਰ ਦਿੰਦੀ ਆ। ਨਹੀਂ ਤਾਂ ਕਈ ਵਾਰੀ ਆਪਾਂ ਕੀ ਦੇਖਦੇ ਹਾਂ ਕਿ ਵਾਪਸ 5 ਸਾਲ ਬਾਅਦ ਉਹ ਦੁਬਾਰਾ ਪੁੱਛਦੇ ਆ ਕਿ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹਦਾ ਕੰਟੀਨਿਊਇੰਗ ਲਾਸ ਜਿਹੜਾ ਕਿੱਦਾਂ ਹੋਇਆ, ਕੀ ਹੋਇਆ, ਕਿ ਤੁਹਾਨੂੰ ਹੁਣ ਕੀ ਇਹਦਾ ਇਫੈਕਟ ਹੈਗਾ। ਸੋ ਇਹਦੇ ਵਿੱਚ ਲੋਕਾਂ ਨੂੰ ਇਹੀ ਸਲਾਹ ਹੁੰਦੀ ਹੈ ਕਿ ਜਿਹੜੀ ਤੁਹਾਡੀ ਟਰੀਟਮੈਂਟ ਆ ਉਹਨੂੰ ਜਾਰੀ ਰੱਖੋ। ਜੇ ਤੁਹਾਡੇ ਫਿਜ਼ੀਕਲ ਸਿੰਪਟਮਸ ਆ, ਕਈ ਵਾਰੀ ਉਹ ਕਾਇਰੋ ਦੇ ਜਾਂਦਾ ਜਾਂ ਫਿਜ਼ੀਕਲ ਥੈਰੇਪਿਸਟ ਦੇ ਜਾਂਦਾ, ਸੋ ਉਹ ਸਾਰੇ ਪ੍ਰੂਫ ਜਿਹੜੇ ਹੈਗੇ ਤੁਸੀਂ ਆਪਣੇ ਸੰਭਾਲ ਕੇ ਰੱਖੋ। ਅਤੇ ਜੇ ਕਿਸੇ ਦੇ ਫਿਜ਼ੀਕਲ ਸੱਟ ਘੱਟ ਲੱਗੀ ਆ, ਮੈਂਟਲ ਇਸ਼ੂਜ਼ ਉਹਦੇ ਹੈਗੇ ਆ, ਉਹ ਵੀ ਜਿਹੜਾ ਡਾਕਟਰ ਦੇ ਹੈਗਾ ਕਿ ਸਾਲ 'ਚ 2-3 ਵਾਰੀ ਜਿਹੜਾ ਆਪਣਾ ਜ਼ਰੂਰ ਜਾਵੇ, ਆਪਣੀ ਰਿਪੋਰਟਸ ਜਿਹੜੀ ਅਪਡੇਟ ਰੱਖੇ,
ਤੁਹਾਡੇ ਪੈਸੇ ਜ਼ਰੂਰ ਖਰਚ ਆਉਗੇ, ਪਰ ਇਹ ਹੈ ਕਿ ਜਦੋਂ 5 ਸਾਲ ਬਾਅਦ ਇਮੀਗ੍ਰੇਸ਼ਨ ਵਾਪਸ ਆ ਕੇ ਤੁਹਾਨੂੰ ਪੁੱਛਦੀ ਹੈ ਕਿ ਤੈਨੂੰ ਕੀ ਪ੍ਰੋਬਲਮਾਂ ਆਈਆਂ ਸੀਗੀਆਂ, ਤਾਂ ਸਾਡੇ ਲਈ ਕੰਮ ਉਹ ਬੜਾ ਸੌਖਾ ਹੋ ਜਾਂਦਾ ਕਿ ਸਿੱਧੇ ਜਿਹੜੀ ਡਾਕਟਰ ਦੀ ਤੁਹਾਡੀ ਵਿਜ਼ਿਟ ਹੈਗੀ ਆ, ਉਹਦੀਆਂ ਰਸੀਦਾਂ, ਪਰਚੀਆਂ, ਉਹਦੀ ਅਸੈਸਮੈਂਟ ਜਿਹੜੀ ਹੈਗੀ ਆ, ਉਹ ਆਪਾਂ ਮੈਡੀਕਲ ਐਵੀਡੈਂਸ ਜਿਹੜਾ ਸਬਮਿਟ ਕਰ ਸਕਦੇ ਹਾਂ। ਸੋ ਮੈਡੀਕਲ ਐਵੀਡੈਂਸ ਜੇ ਇੱਕ ਪ੍ਰੋਫੈਸ਼ਨਲ ਕੋਲ ਹੈਗਾ ਤਾਂ ਇਮੀਗ੍ਰੇਸ਼ਨ ਨੂੰ ਉਹਨੂੰ ਚੈਲੰਜ ਕਰਨਾ ਮੁਸ਼ਕਿਲ ਹੋ ਜਾਂਦਾ।